ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਨੂੰ ਦੇਖ ਰਹੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਤੋਂ ਠੀਕ 18 ਸਾਲ ਪਹਿਲਾਂ ਅੱਜ ਦੇ ਹੀ ਦਿਨ ਚਿੱਠੀ ਸਿੰਘਪੁਰਾ ਕਾਂਡ ਜਿਹੜਾ ਹੈਗਾ ਉਹ ਵਾਪਰਿਆ ਸੀ। ਜਦੋਂ ਅਸੀਂ ਚਿੱਠੀ ਸਿੰਘਪੁਰਾ ਕਾਂਡ ਦੀ ਗੱਲ ਕਰਦੇ ਹਾਂ ਤਾਂ ਜੰਮੂ ਕਸ਼ਮੀਰ ਦੇ ਏਰੀਏ ਦੇ ਵਿੱਚ 35 ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਚਿਣ ਕੇ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਜਾਂਚ ਸਰਕਾਰ ਵੱਲੋਂ ਹੋਈ, ਅਦਾਲਤ ਦੇ ਵਿੱਚ ਕੇਸ ਚੱਲਿਆ, ਆਰਮੀ ਜਿਹੜੀ ਸੀ ਉਹਦੀ ਕੋਰਟ ਦੇ ਵਿੱਚ ਕੇਸ ਚੱਲਿਆ, ਪਰ ਜਿਹੜਾ ਨਤੀਜਾ ਹੈਗਾ, ਇਨਸਾਫ ਹੈਗਾ, ਉਹ ਅੱਜ ਵੀ ਸਿੱਖ ਉਸੇ ਤਰ੍ਹਾਂ ਇਨਸਾਫ ਦੇ ਲਈ ਦਰ ਤੇ ਠੋਕਰਾਂ ਖਾ ਰਹੇ ਆ, ਇਨਸਾਫ ਦੀ ਮੰਗ ਕਰ ਰਹੇ ਆ। ਹੁਣ ਜਦੋਂ ਅਸੀਂ ਚਿੱਠੀ ਸਿੰਘਪੁਰਾ ਜਿਹੜਾ ਕਾਂਡ ਹੈ ਉਹਦੀ ਗੱਲ ਕਰ ਰਹੇ ਹਾਂ ਤਾਂ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਸ ਵਕਤ ਦੁਬਾਰਾ ਡਿਮਾਂਡ ਕੀਤੀ ਗਈ ਹੈ ਕਿ ਇਸ ਕਾਂਡ ਦੀ ਦੁਬਾਰਾ ਜਿਹੜੀ ਹੈ ਪ੍ਰੋਬ ਕੀਤੀ ਜਾਵੇ, ਜਾਂਚ ਕੀਤੀ ਜਾਵੇ, ਤਾਂ ਕਿ ਜਿਹੜਾ ਸੱਚ ਹੈਗਾ ਇਸ ਬਾਰੇ ਉਹ ਸਾਹਮਣੇ ਆ ਸਕੇ। ਸੋ ਇਸ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੋਹਨ ਸਿੰਘ ਰਾਇਣਾ ਜੋ ਸਾਡੇ ਨਾਲ ਜੰਮੂ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਇਣਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਣਾ ਸਾਹਿਬ, ਜਦੋਂ ਚਿੱਠੀ ਸਿੰਘਪੁਰਾ ਕਾਂਡ ਨੂੰ ਹੁਣ 18 ਸਾਲ ਹੋ ਚੁੱਕੇ ਆ ਤੇ ਕੀ ਤੁਸੀਂ ਐਕਸਪੈਕਟ ਕਰਦੇ ਹੋ ਇਸ ਸਾਰੇ ਟਾਈਮ ਪੀਰੀਅਡ ਤੋਂ ਬਾਅਦ, ਜਦੋਂ ਕਈ ਵਾਰ ਜਾਂਚ ਦੀ ਵੀ ਹਰ ਸਾਲ ਡਿਮਾਂਡ ਹੁੰਦੀ ਹੈ, ਹਰ ਵਾਰ ਜਿਹੜੇ ਪ੍ਰੋਟੈਸਟ ਨੇ ਉਹ ਵੀ ਹੁੰਦੇ ਨੇ, ਪਰ ਜਿਹੜੀ ਜਾਂਚ ਹੈਗੀ ਹੈ ਨਾ ਤਾਂ ਉਹ ਕੰਡੇ ਲੱਗੀ ਹੈ ਤੇ ਨਾ ਹੀ ਕਿਤੇ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ। ਸੋ ਜਿਹੜੀ ਹੁਣ ਤੁਸੀਂ ਨਵੀਂ ਪ੍ਰੋਬ ਦੀ ਗੱਲ ਕਰਦੇ ਹੋ, ਦੁਬਾਰਾ ਜਾਂਚ ਕਰਵਾਉਣ ਦੀ ਗੱਲ ਕਰਦੇ ਹੋ, ਉਹਦਾ ਬੇਸਿਸ ਕੀ ਹੈ ਜਾਂ ਕੀ ਐਕਸਪੈਕਟ ਕਰਦੇ ਹੋ ਸਰਕਾਰ ਕੋਲੋਂ? ਦੇਖੋ ਜੀ, ਅੱਜ ਸਾਨੂੰ ਪੂਰੇ 18 ਸਾਲ ਹੋ ਗਏ ਨੇ। ਅਸੀਂ ਇਸ ਗੱਲ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ ਕਿ ਬਈ ਚਿੱਠੀ ਸਿੰਘਪੁਰਾ ਦੀ ਇੱਕ ਇਨਕੁਆਇਰੀ ਹੋਏ। ਇਵਨ ਜਿਹੜੀ ਇਨਕੁਆਇਰੀ ਹੋਈ ਨਾ ਉਹਦੀ ਰਿਪੋਰਟ ਵੀ ਨਹੀਂ ਆਈ। ਜਿਹੜੀ ਪਹਿਲੀ ਇਨਕੁਆਇਰੀ ਕਰਵਾਈ ਗਈ ਸੀ ਪਾਨਦਾਨ ਕਮਿਸ਼ਨ ਤੋਂ ਜੀ, ਉਸ ਨੂੰ ਵੀ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ। ਲੇਕਿਨ ਉਸ ਤੋਂ ਬਾਅਦ ਜਿਹੜੀਆਂ ਮਤਲਬ ਹਾਦਸੇ ਹੋਏ ਨੇ ਚਿੱਠੀ ਸਿੰਘਪੁਰਾ ਤੋਂ ਬਾਅਦ, ਕਿਉਂਕਿ ਇਸ ਲਈ ਚਿੱਠੀ ਸਿੰਘਪੁਰਾ ਦਾ ਕੇਸ ਵਾਪਰਿਆ, ਉਸ ਤੋਂ ਬਾਅਦ ਨਾਲ ਵਾਲੇ ਪਿੰਡ ਤੋਂ ਪੱਥਰੀਵਾਲ ਤੋਂ ਉਹਨਾਂ ਨੇ 5 ਮੁਸਲਿਮ ਜਿਹੜੇ ਮਜ਼ਦੂਰ ਸਨ, ਜਿਹੜੇ ਜੰਗਲਾਂ ਵਿੱਚ ਕੰਮ ਕਰਦੇ ਸਨ, ਉਹਨਾਂ ਨੂੰ ਫੜ ਕੇ ਮਾਰ ਦਿੱਤਾ ਸੀ। ਤੇ ਸਰਕਾਰ ਨੇ ਦਾਅਵਾ ਕੀਤਾ ਸੀ, ਇੱਥੇ ਦੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਸੀਂ 5 ਮਿਲੀਟੈਂਟਾਂ ਨੂੰ ਮਾਰ ਦਿੱਤਾ ਹੈ ਜਿਹੜੇ ਕਿ ਇਹ 35 ਸਿੱਖਾਂ ਦੇ ਕਾਤਿਲ ਸਨ ਜੀ। ਪਰ ਜਿਸਲੇ ਨਾਲ ਦੇ ਇੱਕ ਪਿੰਡ ਤੋਂ ਦਾਗਪੁਰਾ ਹੈ, ਉੱਥੋਂ ਸ਼ੋਰ ਪਿਆ ਕਿ ਬਈ ਇਹ 5 ਜਿਹੜੇ ਲੋਕ ਮਾਰੇ ਗਏ ਨੇ, ਇਹ 5 ਲੋਕ ਮਜ਼ਦੂਰ ਸਨ, ਇਹ ਕੋਈ ਮਿਲੀਟੈਂਟ ਨਹੀਂ ਸਨ। ਤੇ ਉਸ ਵੇਲੇ ਦਾਗਪੁਰਾ 'ਚ ਇੱਕ ਬੜਾ ਭਾਰੀ ਪ੍ਰੋਟੈਸਟ ਹੋਇਆ, ਉੱਥੇ ਗੋਲੀ ਚੱਲੀ, ਉੱਥੇ ਵੀ 9 ਮੁਸਲਿਮ ਲੋਕ ਮਾਰੇ ਗਏ ਜੀ। 9 ਲੋਕ ਉੱਥੇ ਮਾਰੇ ਗਏ, ਪੱਥਰੀਵਾਲ ਵਿੱਚ 5 ਮਾਰੇ ਗਏ, ਇਹ 14 ਹੋ ਗਏ ਤੇ 35 ਇਹ ਹੋ ਗਏ। ਟੋਟਲ 50 ਆਦਮੀ ਸਾਰੇ ਐਪੀਸੋਡ ਵਿੱਚ ਮਾਰਿਆ ਗਿਆ। ਪਰ ਸਰਕਾਰ ਨੇ ਇਸ ਦੀ ਇਨਕੁਆਇਰੀ ਨਹੀਂ ਕੀਤੀ। ਲੇਕਿਨ ਜਿਹੜੀ ਪੱਥਰੀਵਾਲ ਦੀ ਇਨਕੁਆਇਰੀ, ਇਸ ਲਈ ਉੱਥੇ ਲੋਕਲ ਮੈਜੋਰਟੀ ਸੀ, ਉਹਨਾਂ ਨੇ ਕਾਫੀ ਇਸ ਤੇ ਰੋਸ ਬਚਾਇਆ ਤੇ ਇੱਕ ਸ਼ੋਰ ਬਚਿਆ ਤੇ ਉਸ ਵਕਤ ਇੱਕ ਇਨਕੁਆਇਰੀ ਹੋਈ ਪੱਥਰੀਵਾਲ ਦੀ ਜੀ। ਲੇਕਿਨ ਪੱਥਰੀਵਾਲ ਵਿੱਚ ਇਹ ਸਾਬਿਤ ਹੋਇਆ ਕਿ ਇਹ ਇੱਕ ਫੇਕ ਇਨਕਾਊਂਟਰ ਸੀ ਜੀ। ਔਰ इसलिए फेक इनकाउंटर इसलिए साबित होया। उस तो बाद एक केस सीबीआई ने भी टेकअप किया, एक केस सुप्रीम कोर्ट विच भी गया, उत्थे भी ये साबित होया कि भाई ये सारा कांड जड़ा सी ये मैनिपुलेटेड सी, क्योंकि उस वक्त अमेरिका दे जो प्रेसिडेंट सर बिल क्लिंटन वो विजिट करने वाले सन ते उन्हां दा कुछ अपना एक पॉलिटिकल माटो सी, गवर्नमेंट दा सी या किसी दा सी, पर असी इस चीज दी उंगली जिहड़ी है वो क्रॉस करदे हां जी। जब तो इंक्वायरी नहीं होती, ये साबित नहीं करते कि इसके पीछे कौन सन। लेकिन जो ये वाला केस होया जो चिट्ठी ਸਿੰਘਪੁਰਾ तो बाद जो होया, उसदे साफ सामने आ गया कि भाई इहदे विच आर्मी इन्वॉल्व थी जी। लेकिन फिर आर्मी ने वो केस अपने कोर्ट विच लिया तो उत्थे फिजल आउट हो गया।
ਦੇਖੋ ਤੁਸੀਂ ਕਹਿੰਦੇ ਕਿ ਸਾਰੀ ਇਨਕੁਆਰੀ ਦੇ ਪਿੱਛੇ ਬੇਸ ਕੇਸ ਜਿਹੜਾ ਸੀਗਾ ਉਹ ਸੀਗਾ ਛੱਟੀ ਸਿੰਘਪੁਰਾ ਦੇ 35 ਸਿੱਖਾਂ ਦਾ ਕਤਲ ਜੀ, ਲੇਕਿਨ ਉਸ ਦੇ ਉੱਪਰ ਕੋਈ ਇਨਕੁਆਰੀ ਨਹੀਂ ਹੋਈ। ਉਸ ਤੋਂ ਬਾਅਦ ਇੱਕ ਪ੍ਰਾਈਵੇਟ ਇਨਕੁਆਰੀ ਜਿਹੜੀ ਕੀਤੀ ਉਹ ਸਾਡੇ ਇੱਕ ਜਸਟਿਸ ਰਿਟਾਇਰ ਅਜੀਤ ਸਿੰਘ ਬੈਂਸ ਸਨ, ਜਿਹੜੇ ਚੇਅਰਮੈਨ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਸਨ। ਉਹਨਾਂ ਦੇ ਨਾਲ ਇੱਕ ਇੰਦਰਜੀਤ ਸਿੰਘ ਕਨਵੀਨਰ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਸੀ, ਇੱਕ ਹੋਰ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ ਸੀਗੇ। ਉਹਨਾਂ ਉਸ ਰਿਪੋਰਟ ਵਿੱਚ ਸਾਬਤ ਕਰ ਦਿੱਤਾ ਕਿ ਇਹ ਜਿਹੜੀ ਕਿਲਿੰਗ ਹੋਈ ਹੈ ਇਹ ਇੱਕ ਪੋਲੀਟੀਕਲ ਮੋਟੀਵੇਟਡ ਕਿਲਿੰਗ ਸੀ। ਜੀ, ਇਸ ਦੀ ਰਿਪੋਰਟ ਸਰਕਾਰ ਨੇ ਨਹੀਂ ਕੀਤੀ। ਅਗਰ ਸਰਕਾਰ ਨੂੰ ਕੋਈ ਕਿਸੇ ਕਿਸਮ ਦਾ ਸ਼ੱਕ ਸ਼ੁਬਾ ਨਹੀਂ ਹੈ ਤੇ ਉਹ ਇਨਕੁਆਰੀ ਕਰਾਉਣ। ਅੱਜ ਵੀ ਅਸੀਂ ਕਹਿੰਦੇ ਹਾਂ ਕਿ ਪਿਛਲੇ 18 ਹਰ ਸਾਲ ਅਸੀਂ ਡਿਮਾਂਡ ਕਰਦੇ ਹਾਂ ਕਿ ਇੱਕ ਫਰੈਸ਼ ਪ੍ਰੋਬ ਹੋਏ ਉਸ ਪਿੰਡ ਦੇ ਵਿੱਚ ਜਿੱਥੇ ਸਾਰੇ ਮਰਦਾਂ ਬੱਚਿਆਂ ਨੂੰ ਕੱਢ ਕੇ ਇਹਨਾਂ ਨੇ ਗੋਲੀਆਂ ਮਾਰਦੇ ਕਿ ਬਈ ਅਸੀਂ ਖੂਨ ਦੀ ਹੋਲੀ ਖੇਲਣੀ ਹੈ। ਜੀ, ਅਸੀਂ ਕਿਸੇ ਤੇ ਇਲਜ਼ਾਮ ਕਿਉਂ ਲਗਾਈਏ ਜਦ ਤੋਂ ਨਹੀਂ ਨਾ ਇਨਕੁਆਰੀ। ਅਗਰ ਇਨਕੁਆਰੀ ਨਹੀਂ ਕਰਵਾਉਂਦੀ ਸਰਕਾਰ ਤੇ ਸਾਡਾ ਸਿੱਧਾ ਸ਼ੱਕ ਜਿਹੜਾ ਹੈ ਉਹ ਸਰਕਾਰ ਵੱਲ ਜਾਂਦਾ ਹੈ। इवन डॉक्टर उस टाइम चीफ मिनिस्टर डॉक्टर फारूक अब्दुल्ला ने भी ये साफ किया थी कि सब मैं जानता हूं इसमें कौन लोग इन्वॉल्व हैं जी, लेकिन क्या इसका स्लो माटो ला सकती थी सुप्रीम कोर्ट। अडवाणी ने भी किया थी कि भाई हम इंक्वायरी करवाएंगे। इवन उस वक्त जिसले कांड होया सी उस वक्त बरखा दत्त एक जर्नलिस्ट उत्थे ऑलरेडी बैठी दी सी। ਅਸੀਂ ਸਾਰੇ ਲੋਕ ਜਰਨਲਿਸਟ ਮੀਡੀਆ ਦੇ ਵਿੱਚ ਵੀ ਇਹ ਗੱਲ ਆਈ ਕਿ ਬਰਖਾ ਦਾ ਉੱਥੇ ਕਿਵੇਂ ਪੁੱਜੀ ਪਹਿਲੇ। ਮਤਲਬ ਇਹ ਸਾਰੀ ਚੀਜ਼ਾਂ ਜਿਹੜੀਆਂ ਸਨ ਵੈਲ ਪਲਾਨ ਤਰੀਕੇ ਨਾਲ ਹੋਈਆਂ। ਲੇਕਿਨ ਹੁਣ ਅਗਰ ਇਸ ਦੇ ਉੱਪਰ ਅਸੀਂ ਖੁੱਲ ਕੇ ਗੱਲ ਕਰੀਏ ਜੀ, ਸਰਕਾਰ ਕਈ ਮੁਸ਼ਕਿਲਾਂ ਪੈਦਾ ਕਰ ਦਿੰਦੀ ਹੈ। ਪਰ ਇਹ ਇੱਕ ਐਸਾ ਕਾਂਡ ਹੈ ਜਿਹੜਾ ਸਿੱਖਾਂ ਨੇ ਬਿਲਕੁਲ ਕਦੀ ਨਹੀਂ ਭੁੱਲ ਸਕਦੇ। ਔਰ ਕਿਉਂਕਿ ਇਸ ਵਕਤ ਪੂਰੇ ਦੇਸ਼ ਵਿਦੇਸ਼ ਤੋਂ ਲੋਕ ਉਸ ਵਕਤ ਉੱਥੇ ਕਸ਼ਮੀਰ ਪੁੱਜੇ ਸਨ ਤੇ ਉਸ ਵਕਤ ਉਹਨਾਂ ਨੇ ਇਸ ਵਕਤ ਵੀ ਡਿਮਾਂਡ ਕੀਤੀ ਸੀ ਕਿ ਇਮੀਡੀਏਟ ਇਨਕੁਆਰੀ ਹੋਏ, ਲੇਕਿਨ ਕੋਈ ਇਨਕੁਆਰੀ ਨਹੀਂ ਹੋਈ। ਜੀ ਰਾਣਾ ਸਾਹਿਬ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਇਹ ਸਾਰੇ ਦੇ ਪਿੱਛੇ ਇੱਕ ਸਾਜ਼ਿਸ਼ ਹੈਗੀ ਹੈ, ਇੱਕ ਪੋਲੀਟੀਕਲ ਮੋਟੀਵੇਸ਼ਨ ਸੀ। ਜਿਵੇਂ ਪਥਰੀਬਲ ਦੇ ਵਿੱਚ ਆਰਮੀ ਦਾ ਰੋਲ, ਇੰਡੀਅਨ ਆਰਮੀ ਦਾ ਰੋਲ ਸਾਹਮਣੇ ਆਉਂਦਾ, ਤੁਹਾਨੂੰ ਲੱਗਦਾ ਹੈ ਵੀ ਜਿਵੇਂ ਕਿ ਜਿਹੜੇ ਬਿਲ ਕਲਿੰਟਨ ਦੀ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਦਾ ਬਾਅਦ 'ਚ ਖੁਲਾਸਾ ਵੀ ਉਹਨਾਂ ਨੇ ਕੀਤਾ ਸੀ ਕਿ ਇਹ ਹਿੰਦੂ ਮਿਲੀਟੈਂਟਸ ਦੀ ਇਹਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਤੇ ਆਰਮੀ ਦੀ ਮਿਲੀ ਭੁਗਤ ਦੇ ਨਾਲ ਹੀ ਸਾਰਾ ਜਿਹੜਾ ਇਹ ਕਾਂਡ ਸੀ, ਕਤਲੇਆਮ ਸੀ ਚਿੱਠੀ ਸਿੰਘਪੁਰਾ ਦਾ, ਉਹ ਉਸ ਵਕਤ ਕੀਤਾ ਗਿਆ ਤੇ ਇਸੇ ਕਰਕੇ ਨਾ ਤਾਂ ਜਾਂਚ ਕਿਸੇ ਪਾਸੇ ਲੱਗੀ, ਨਾ ਹੀ ਜਿਹੜਾ ਇਨਸਾਫ ਹੈ ਉਹ ਨਿਕਲਿਆ ਤੇ ਸਾਰਾ ਜਿਹੜਾ ਕਵਰ ਅਪ ਹੈ ਬਾਅਦ ਦੇ ਵਿੱਚ ਉਹ ਸਰਕਾਰ ਵੱਲੋਂ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਵਕਤ ਕਾਫੀ ਲੋਕ ਜਿਹੜੇ ਇੱਥੇ ਜਰਨਲਿਸਟ ਵੀ ਗਏ, ਉੱਥੇ ਲੋਕਲ ਲੇਡੀਜ਼ ਸਨ ਜਿਹੜੀਆਂ ਘਰਾਂ ਬਾਕੀ ਬੱਚੀਆਂ ਸਨ, ਉਹਨਾਂ ਨੇ ਕਿਹਾ ਜਿਸਲੇ ਉਹਨਾਂ ਨੂੰ ਪਹਿਲੇ ਉਹਨਾਂ ਨੇ ਜਿਸਲੇ ਆਏ ਸ਼ਾਮੀ 7:30 ਵਜੇ ਦੇ ਨਾਲ ਮਤਲਬ 20 ਮਾਰਚ ਨੂੰ 2000 ਵਿੱਚ ਉਸ ਤੋਂ ਪਹਿਲੇ ਉਹਨਾਂ ਸਾਰੇ ਕਰਨ ਕਿਹਾ ਕਿ ਸਾਨੂੰ ਇੱਥੇ ਤਲਾਸ਼ੀ ਕਰਨੀ ਹੈ ਸਾਰੇ ਕਰਨ ਦੀ, ਲੇਕਿਨ ਜਿਹੜੀ ਉਹ ਜ਼ਬਾਨ ਬੋਲ ਰਹੇ ਸਨ ਉਹ ਜ਼ਬਾਨ ਲੋਕਲ ਨਹੀਂ ਸੀ ਜੀ ਤੇ ਇਸ ਦੇ ਨਾਲ ਸਾਡਾ ਇੱਕ ਲੋਕਲ ਦੇ ਉੱਪਰ ਸ਼ੱਕ ਨਹੀਂ ਜਾਂਦਾ। ਅਸੀਂ ਕਹਿੰਦੇ ਹਾਂ ਕਿ ਕੋਈ ਨਾ ਕੋਈ ਏਜੰਸੀ ਇਸ ਵਿੱਚ ਇਨਵੋਲਵ ਸੀ ਕਿਉਂਕਿ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਹਿੰਦੀ, ਉਹ ਕੋਈ ਕਸ਼ਮੀਰੀ ਨਾਲ ਨਹੀਂ ਮੇਲ ਖਾਂਦੀ ਸੀ ਕਿਉਂਕਿ ਇੱਥੇ ਜਿਹੜਾ ਡਾਇਲੈਕਟ ਹੈ ਕਸ਼ਮੀਰੀ ਬੋਲਣ ਦਾ ਜਾਂ ਉਹ ਅਗਰ ਹਿੰਦੀ ਬੋਲੇ ਜਾਂ ਪੰਜਾਬੀ ਬੋਲੇ ਉਹ ਵੀ ਸਮਝ ਆਉਂਦੇ ਸਨ। ਇਹ ਵੀ ਇੱਕ ਬੜਾ ਵੱਡਾ ਪ੍ਰੂਫ ਇੱਥੇ ਮਤਲਬ ਹੋਇਆ ਜਿਹੜਾ ਉਸ ਕਮਿਸ਼ਨ ਨੇ ਵੀ ਜਸਟਿਸ ਅਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਭਾਈ ਇਹ ਜਿਹੜੇ ਲੋਕਾਂ ਨੇ ਕਿਹਾ ਕਿ ਭਾਈ ਇਹ ਲੋਕਲ ਲੋਕ ਨਹੀਂ ਸਨ ਜੀ। ਔਰ ਇਹ ਕੁਝ ਲੜਕੇ ਜਿਹੜੇ ਉੱਥੇ ਪਿਛਲੇ ਕਈ ਮਹੀਨਾ ਇੱਕ ਪਹਿਲੇ ਇਹ ਐਕਸਰਸਾਈਜ਼ ਚੱਲ ਰਹੀ ਸੀ ਉੱਥੇ ਕਿਉਂਕਿ ਉਹ ਲੋਕਲ ਲੜਕੇ ਬੰਦੂਕਾਂ ਲੈ ਕੇ ਆ ਕੇ ਉੱਥੇ ਲੋਕਲ ਸਰਦਾਰ ਬੱਚਿਆਂ ਦੇ ਨਾਲ ਕ੍ਰਿਕਟ ਖੇਲਦੇ ਸਨ ਔਰ ਉੱਥੇ ਆਪਣੀ ਬੰਦੂਕਾਂ ਨਾਲ ਲੱਗਦੇ ਸਨ, ਲਟਕਾ ਦਿੰਦੇ ਸਨ, ਖਾਣਾ ਵੀ ਖਾਣ ਜਾਂਦੇ ਸਨ। ਲੇਕਿਨ ਇਹ ਸਾਰੇ ਲੋਕ ਬੜੇ ਵੈਲ ਪਲਾਨ ਤਰੀਕੇ ਦੇ ਨਾਲ ਕੀਤਾ ਸੀ ਕਿਉਂਕਿ ਬਿਲ ਕਲਿੰਟਨ ਦਾ ਵਿਜ਼ਿਟ ਜਿਹੜਾ ਉਹ 1.5 ਮਹੀਨਾ ਪਹਿਲੇ ਹੀ ਅਨਾਉਂਸ ਹੋ ਚੁੱਕਿਆ ਸੀ ਜੀ ਤੇ ਉਸ ਤੋਂ ਇਹਨਾਂ ਨੇ ਕੁਝ ਪੋਲੀਟੀਕਲ ਮਾਈਲੇਜ ਲੈਣੀ ਸੀ ਜਿਸ ਕਰਕੇ ਇਹਨਾਂ ਨੇ ਇਹ ਕਾਂਡ ਜਿਹੜਾ ਕੀਤਾ ਹੈ ਜਿਸ ਏਜੰਸੀ ਨੇ ਕੀਤਾ ਹੈ। ਪਰ ਅਜੇ ਤੱਕ ਸਾਡਾ ਦਿਲਾਂ ਵਿੱਚ ਬੜਾ ਦਰਦ ਹੈ, ਇੱਥੇ ਹਰ ਸਿੱਖ ਦੇ ਵਿੱਚ ਇੱਕ ਦਰਦ ਹੈ। ਅਸੀਂ ਛੱਟੀ ਸਿੰਘਪੁਰਾ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਅਗਰ ਜਦ ਤੋਂ ਇਸ ਦੀ ਇੱਕ ਬਰਾਬਰ ਇਨਕੁਆਰੀ ਨਾ ਹੋਏ ਜਦਕਿ FIR ਜਿਹੜਾ ਉਸੇ ਵਕਤ ਉਸ ਸਟੇਸ਼ਨ ਵਿੱਚ ਜਿਹੜਾ ਦਰਜ ਹੈ ਅਜੇ ਤੱਕ ਉਹ FIR ਵੀ
ਅਜੇ ਕਲੋਜ਼ ਨਹੀਂ ਹੋਇਆ ਜੀ। 85 ਨੰਬਰ ਉਹ FIR ਆ, ਉਹ ਕਲੋਜ਼ ਨਹੀਂ ਹੋਇਆ। ਲੇਕਿਨ ਅਜੇ ਉਹਨਾਂ 5 ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਵੀ ਅਜੇ ਪੂਰੀ ਮਤਲਬ ਜਿਹੜੇ 5 ਇਨੋਸੈਂਟ ਲੋਕ ਜਿਹੜੇ ਮਾਰੇ ਗਏ ਸੀ ਉੱਥੇ ਨਾਲ ਵਾਲੇ ਪਿੰਡ ਵਿੱਚ, ਉਹਨਾਂ ਨੂੰ ਵੀ ਅਜੇ ਪੂਰੀ ਰਾਹਤ ਨਹੀਂ ਮਿਲੀ ਸਰਕਾਰ ਵੱਲੋਂ। ਪਰ ਇਸ ਸਾਰੇ ਐਪੀਸੋਡ ਦੇ ਉੱਪਰ ਸਰਕਾਰ ਦੀ ਖਾਮੋਸ਼ੀ ਹੈ ਜਿਹੜੀ ਅਸੀਂ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਜਦ ਤੋਣੀ ਇਹ ਇਨਕੁਆਇਰੀ ਫਰੈਸ਼ ਨਾ ਹੋਏ ਔਰ ਇਹ ਸਾਬਤ ਕਰੇ ਸਰਕਾਰ ਕਿ ਇਸ ਦੇ ਪਿੱਛੇ ਕਿਸ ਦੀ ਮਨਸ਼ਾ ਕੀ ਸੀ। ਪਰ ਇਹ ਚੀਜ਼ ਦੇ ਪਿੱਛੇ ਇੱਕ ਹੈਡਲੀ ਐਲਨ ਜੰਡਲ ਜਿਹੜਾ ਉੱਥੇ LET ਦਾ ਬੰਦਾ ਇੱਕ ਇਹਨਾਂ ਨੇ ਫੜਿਆ ਸੀ, ਉਹਨੇ ਕਿਹਾ ਸੀ ਕਿ ਬਈ ਮੈਂ ਇਹ ਕਾਂਡ ਕੀਤਾ ਜੀ, ਪਰ ਸਰਕਾਰ ਨੇ ਕੋਈ ਇਨਕੁਆਇਰੀ ਨਹੀਂ ਕੀਤੀ। ਤੇ ਇਹ ਸਾਰੇ ਸਾਜ਼ਿਸ਼ ਦੇ ਸਾਰੇ ਪਿੱਛੇ ਇੱਕ ਬੜੀ ਭਾਰੀ ਪੋਲੀਟੀਕਲ ਸਾਜ਼ਿਸ਼ ਸੀ ਇਸ ਸਾਰੇ ਕਾਂਡ ਦੇ ਪਿੱਛੇ, ਜਿਹੜੀ ਅਸੀਂ ਚਾਹੁੰਦੇ ਹਾਂ ਕਿ ਬਈ ਇੱਕ ਪ੍ਰੋਪਰ ਤਰੀਕੇ ਦੀ ਇਨਕੁਆਇਰੀ ਹੋਏ। ਪਾਨਦਾਨ ਕਮਿਸ਼ਨ ਨੂੰ ਦੁਬਾਰਾ ਫਿਰ ਓਪਨ ਕੀਤਾ ਜਾਏ ਔਰ ਇਸ ਕੇਸ ਨੂੰ, ਕਿਉਂਕਿ ਜਿੰਨਾ ਡਿਲੇ ਕਰਨਗੇ ਇਹਨਾਂ ਦੇ ਜਿਹੜੇ ਹੋਰ ਜਿਹੜੇ ਸਪੋਰਟਿਵ ਡਾਕੂਮੈਂਟਸ ਨੇ ਉਹ ਫਿਰ ਖਤਮ ਹੋ ਜਾਣਗੇ। ਹਮੇਸ਼ਾ ਦੇਸ਼ ਵਿੱਚ ਇਹ ਚੀਜ਼ ਹੁੰਦੀ ਆਈ ਹੈ ਕਿ ਹਰ ਚੀਜ਼ ਵਿਜ਼ੀਬਲ ਹੈ ਸਾਡੇ ਕੋਲ ਕਿ ਬਈ ਕੀ ਹੋ ਰਿਹਾ, ਕਿਸਨੇ ਕੀ ਕੀਤਾ। ਪਰ ਇਹ ਹੈ ਕਿ ਬਸ ਚੁੱਪ ਕਰਾ ਦਿੱਤਾ ਗਿਆ, ਕੋਈ ਥੋੜਾ ਬਹੁਤ ਉਹਨਾਂ ਨੇ ਇੱਕ ਬੱਚਿਆਂ ਨੂੰ ਘਰ ਵਿੱਚ ਨੌਕਰੀ ਦੇ ਦਿੱਤੀ। ਲੇਕਿਨ ਉਹ ਸਾਰੇ ਪਿੰਡ ਦੇ ਵਿੱਚ ਜਿਹੜੀਆਂ ਇਸ ਲਈ ਕੁੜੀਆਂ ਰਹਿੰਦੀਆਂ ਨੇ, ਉਹਨਾਂ ਦੀ ਜ਼ਮੀਨਾਂ ਸਨ, ਉਹਨਾਂ ਦੇ ਬਾਗ ਸਨ, ਉਹਨਾਂ ਦੇ ਬੱਚੇ ਨਹੀਂ ਰਹੇ ਕਿ ਉਹ ਆਪਣੀ ਜ਼ਮੀਨਾਂ ਨੂੰ ਅਟੈਂਡ ਕਰਨ। ਇੱਕ ਬੜੀ ਦੁਖਦਾਰੀ ਦੀ ਗੱਲ ਹੈ ਉੱਥੇ ਸਾਡੇ ਇਸ ਇਲਾਕੇ ਦੇ ਵਿੱਚ। ਪਰ ਅਸੀਂ ਲੋਕ ਇਸ ਸਰਕਾਰ ਕੋਲੋਂ ਹਮੇਸ਼ਾ ਸਟੇਟ ਕੋਲ ਵੀ ਡਿਮਾਂਡ ਕਰਦੇ ਹਾਂ, ਸੈਂਟਰ ਕੋਲ ਵੀ ਡਿਮਾਂਡ ਕਰਦੇ ਹਾਂ ਕਿ ਪ੍ਰੋਪਰ ਇਨਕੁਆਇਰੀ ਕੀਤੀ ਜਾਏ ਤਾਂ ਕਿ ਪਤਾ ਲੱਗੇ, ਪੂਰੇ ਦੇਸ਼ ਨੂੰ ਪਤਾ ਲੱਗੇ, ਪੂਰੇ ਦੁਨੀਆ ਨੂੰ ਪਤਾ ਲੱਗੇ ਕਿ ਇਸ ਦੇ ਪਿੱਛੇ ਸਾਜ਼ਿਸ਼ ਕਿਹਨਾਂ ਦੀ ਸੀ। ਜੀ ਬਿਲਕੁਲ ਰਾਣਾ ਸਾਹਿਬ, ਜਦੋਂ ਅਸੀਂ ਇਹ ਸਾਜ਼ਿਸ਼ ਦੀ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਇਹਦੇ ਵਿੱਚ ਇੱਕ ਐਲੀਮੈਂਟ ਇਹ ਵੀ ਨਜ਼ਰ ਆਉਂਦਾ ਹੈ ਵੀ ਉਸ ਵਕਤ ਜਦੋਂ ਇਹ ਕਾਂਡ ਵਾਪਰਿਆ ਸਨ 2000 ਦੇ ਵਿੱਚ, ਤਾਂ ਜਿਹੜੀ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਸੀ ਉਹਨੇ ਕਾਫੀ ਜ਼ੋਰ ਫੜਿਆ ਹੋਇਆ ਸੀ ਤੇ ਕਿਤੇ ਨਾ ਕਿਤੇ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਪਾੜ ਪਾਉਣ ਦੇ ਲਈ ਵੀ ਜਿਹੜਾ ਇਹ ਕਾਂਡ ਹੈ ਉਹ ਕਰਵਾਇਆ ਗਿਆ ਸੀ, ਕਿਉਂਕਿ ਇਹਦਾ ਜਿਹੜਾ ਬਲੇਮ ਹੈਗਾ ਉਹ ਮੁਸਲਮਾਨਾਂ ਦੇ ਉੱਪਰ ਜਿਹੜਾ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਾਕਿਸਤਾਨ ਦੇ ਉੱਪਰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇੰਟਰਨੈਸ਼ਨਲੀ ਵੀ ਇਹਨੂੰ ਇੱਕ ਰੰਗਤ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਉਸ ਵਕਤ ਕੀਤੀ ਗਈ ਹੈ ਸਾਰੇ ਪਾਰਟ ਦੇ ਵਿੱਚ। ਸੋ ਇਹਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਵੀ ਜਿਹੜਾ ਸਿੱਖ ਮੁਸਲਿਮ ਬੌਂਡ ਹੈਗਾ ਉਹਨੂੰ ਤੋੜਨ ਦਾ ਯਤਨ ਸੀ ਇਹ, ਤੇ ਨਾਲ ਹੀ ਉਹਦੇ ਤੋਂ ਬਾਅਦ ਦਾ ਜਿਹੜਾ ਮੁਸਲਮਾਨਾਂ ਦਾ ਵਰਤਾਰਾ ਹੈਗਾ ਜੇ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕੋ। ਦੇਖੋ ਜੀ, ਉਸ ਟਾਈਮ ਜਿਸਲੇ ਪੂਰੀ ਫੈਮਲੀਆਂ ਸ਼ੈਟਰ ਹੋ ਗਈਆਂ ਜਿੱਥੇ ਇਹ ਕਾਂਡ ਹੋਇਆ, 35 ਫੈਮਲੀਆਂ ਸਨ, ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਨਾਨਕ ਸਿੰਘ ਸੀ ਜਿਹੜਾ ਉਸ ਕਾਂਡ ਜਿਸ ਨੂੰ ਗੋਲੀ ਲੱਗੀ ਉਹ ਪਿਆ ਰਿਹਾ, ਉਹ ਬਾਅਦ ਵਿੱਚ ਫਿਰ ਟ੍ਰੀਟਮੈਂਟ ਲਈ ਬਾਹਰ ਚਲਾ ਗਿਆ। ਉਹਨੇ ਵੀ ਆਪਣੀ ਆਪ ਬੀਤੀ ਸਾਰੀ ਸੁਣਾਈ, ਪਰ ਉਸਦੇ ਉੱਪਰ ਵੀ ਏਜੰਸੀਆਂ ਦਾ ਬੜਾ ਪ੍ਰੈਸ਼ਰ ਆਇਆ ਕਿ ਤੂੰ ਐਕਚੁਅਲ ਨਾ ਬੋਲ। ਉਹਦੀ ਰਿਪੋਰਟ ਵੀ ਜਿਹੜੀ ਸਾਹਮਣੇ ਨਹੀਂ ਆਈ ਨਾਨਕ ਸਿੰਘ ਦੀ। ਪਰ ਗੱਲ ਇਹ ਹੈ ਕਿ ਉਹਨੇ ਵੀ ਸਾਫ਼ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਦੋ ਗਰੁੱਪਾਂ ਵਿੱਚ ਇਹਨਾਂ ਨੇ ਡਿਵਾਈਡ ਕਰਕੇ ਫਿਰ ਇੱਕ ਆਦਮੀ ਦੇ ਵਿੱਚੋਂ ਫਾਇਰ ਕੀਤਾ, ਸਿਗਨਲ ਦਿੱਤਾ, ਉਸਦੀ ਫਾਇਰ ਦੇ ਨਾਲ ਦੋਨਾਂ ਜਗ੍ਹਾ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇੱਕ ਵਾਰੀ ਜਦੋਂ ਮਾਰ ਕੇ ਉਹਨਾਂ ਨੂੰ ਛੱਡ ਕੇ ਗਏ, ਫਿਰ ਵਾਪਸ ਆਏ, ਫਿਰ ਦੁਬਾਰਾ ਉਹਨਾਂ ਨੇ ਡੈਡ ਬਾਡੀ ਪਰ ਦੁਬਾਰਾ ਫਾਇਰ ਕੀਤਾ ਕਿ ਇਹਨਾਂ ਵਿੱਚ ਕੋਈ ਬੰਦਾ ਦੁਬਾਰਾ ਜ਼ਿੰਦਾ ਨਾ ਹੋਏ। ਲੇਕਿਨ ਇਹ ਸਭ ਚੀਜ਼ਾਂ ਜਿਹੜੀਆਂ ਬਾਅਦ ਵਿੱਚ ਜਿਹੜੇ ਲੋਕਾਂ ਵਿੱਚ ਇਹ ਗੱਲਾਂ ਆਈਆਂ, ਇਹ ਸਾਬਤ ਹੋਇਆ ਕਿ ਨਹੀਂ, ਅਗਰ ਕੋਈ ਚੋਰ ਹੈ ਚੋਰੀ ਕਰਕੇ ਉਹ ਨਸਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਅਗਰ ਇਹ ਇੱਕ ਵਾਰੀ ਮਾਰਨ ਤੋਂ ਬਾਅਦ ਦੁਬਾਰਾ ਫਿਰ ਫਾਇਰ ਕਰਨ ਗਏ ਉਹਨਾਂ ਦੇ ਉੱਪਰ, ਦੈਟ ਮੀਨ ਉਹ ਚੋਰ ਨਹੀਂ ਸਨ, ਕਿਉਂਕਿ ਥੋੜੀ ਦੂਰ ਇੱਕ ਆਰਮੀ ਦਾ ਕੈਂਪ ਸੀ। ਜੇਕਰ ਅਗਰ ਫਾਇਰ ਦੀ ਆਵਾਜ਼ ਆਰਮੀ ਸੁਣਦੀ, ਦੌੜ ਕੇ ਆਰਮੀ ਆ ਜਾਂਦੀ ਜੀ, ਇੱਕ ਕ੍ਰਾਸ ਫਾਇਰਿੰਗ ਉੱਥੇ ਹੁੰਦੀ, ਪਤਾ ਲੱਗਦਾ ਕਿ ਭਾਈ ਇੱਥੇ ਲੋਕ ਬਾਹਰ ਦੇ ਸਨ। ਲੇਕਿਨ ਇਹ ਸਾਰੀ ਚੀਜ਼ ਦੇ ਉੱਪਰ ਜਿਹੜੇ ਸਾਡੇ ਸ਼ੱਕ ਨੇ ਉਹ ਬਿਲਕੁਲ ਬੜੇ ਦਰੁਸਤ ਹੋਏ ਜਾ ਰਹੇ ਨੇ ਕਿ ਇਹ ਇੱਕ ਸੋਚੀ ਸਮਝੀ ਕਿਸੇ ਏਜੰਸੀ ਦੀ ਕਾਰਸਤਾਨੀ ਸੀ, ਜਿਸ ਕਰਕੇ ਸਿੱਖਾਂ ਦੇ ਉੱਪਰ ਇੱਕ ਬੜਾ ਵੱਡਾ ਇਹ ਹਮਲਾ ਹੋਇਆ। ਲੇਕਿਨ ਸਭ ਤੋਂ ਵੱਡੀ ਗੱਲ ਇਹ ਆਈ ਕਿ ਸਿੱਖ ਉਸਲੇ ਮਾਈਗ੍ਰੇਟ ਕਰਨ ਦੇ ਤਿਆਰ ਹੋ ਗਿਆ ਸੀ ਜੀ। ਪੂਰੇ ਪੰਜਾਬ ਦੀ ਲੀਡਰਸ਼ਿਪ, ਪੂਰੇ ਵਰਲਡ ਦੀ ਸਿੱਖ ਲੀਡਰਸ਼ਿਪ ਉੱਤੇ ਪੁੱਜੀ ਜਿਸਲੇ 10ਵਾਂ ਦਿਨ ਸੀ, ਤੇ ਸਿੱਖਾਂ ਨੇ ਮੁਸਲਿਮ ਇਮਨ ਪੁੱਜ ਗਿਆ ਉੱਥੇ, ਔਰ ਮੁਸਲਿਮ ਨੇ ਕਿਹਾ ਅਗਰ ਤੁਸੀਂ ਲੋਕ ਤੋਂ ਛੱਡ ਕੇ ਜਾਓਗੇ ਸਾਡੀ ਲਾਸ਼ਾਂ ਤੋਂ ਜਾਓਗੇ। ਇਸ ਦਾ ਮਤਲਬ ਇਹ ਸੀ ਕਿ ਲੋਕਲ ਲੋਕ ਨਹੀਂ ਚਾਹੁੰਦੇ ਸਨ ਕਿ ਸਿੱਖ ਤੋਂ ਛੱਡ ਕੇ ਜਾਣ, ਪਰ ਸਿੱਖ ਅਜੇ ਉੱਥੇ ਹੀ ਰਿਹਾ ਔਰ ਉਹ ਔਰਤਾਂ ਜਿਹੜੀਆਂ ਕੱਲੀ ਰਹੀਆਂ, ਉਹਨਾਂ ਦੇ ਛੋਟੇ ਛੋਟੇ ਬੱਚੇ ਸਨ ਕਈਆਂ ਦੇ, ਉੱਥੇ ਹੀ ਰਹੇ। ਪਰ ਇਸ ਤੋਂ ਸਾਬਤ ਹੋਇਆ ਕਿ ਲੋਕਲ ਲੋਕ ਇਹ ਨਹੀਂ ਚਾਹੁੰਦੇ ਸਨ। ਬਟ ਇਸ ਤੋਂ ਮਾਈਲੇਜ ਜਿਹੜੀ ਹੈ ਉਹ
हर कोई लेना चाहता सी, या तो कश्मीर के लोगों को बदनाम करना चाहता सी कि बड़े क्रिमिनल ने, या वो चाहते सन कि भाई इतों सिख छड़ के चला जाए। बट ऐसी सारी चीज़ां जिहड़ियां शक दी चीज़ां सन तदी पूरी होंदियां जिसले एक बाज़ाफ्ता एक इंक्वायरी प्रॉपर होंदी सारी जी। इस करके अच्छे लोग इस सारी चीज नूं तदी हमेशा बार बार कहते आए हाँ कि यदि बाज़ाफ्ता तौर पे एक पूरी इंक्वायरी होए और जिहड़ियां प्राइवेट लेवल की इंक्वायरी होए ने ओहदी रिपोर्ट भी पब्लिक विच आए, या एक इंडिपेंडेंट इवन पार्लीमेंटरी लेवल की अगर इंक्वायरी करन, असीं नहीं कहते बाहर दे आदमी लियाओ, तुसीं अपने मैंबर पार्लीमेंट नूं भेजो ते इंक्वायरी करन जी, कोई छुपी हुई। लेकिन जितना वक्त बीतता जाएगा ये सबूत जड़े ने ये सारे खत्म होते जाएंगे। मैनू पता है बट मैं डिस्क्लोज नहीं कर सकता कि काफी एक ऐसे ऑफिसर जड़े इन्वॉल्व सन या उस सारी सिचुएशन में उस टाइम उत्थे मौजूद सन, वो बड़े वेल डेकोरेटेड किए गए, मतलब चाहे वो सिक्योरिटी फोर्सेस सन या कुछ सन। बट असी लोग इसमें अजे जबान थोड़ा जिहा अपनी दबा के रखते हैं कि भाई ऐसा कहना ठीक नहीं जब तक ना इंक्वायरी बाज़ाफ्ता होए। लेकिन आर्मी ने भी इसलिए सीबीआई ने आर्मी ਨੂੰ ਅਲੈਗ ਕੀਤਾ 5 ਅਕਿਊਜ਼ਡ, ਫਿਰ ਆਰਮੀ ਕੇਸ ਬਾਹਰੋਂ ਖਿੱਚ ਕੇ ਅੰਦਰ ਲੈ ਕੇ ਅਸੀਂ ਕੋਰਟ ਮਾਰਸ਼ਲ ਦੇ ਉੱਪਰ ਕਰਾਂਗੇ, ਮਤਲਬ ਫਿਜ਼ਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਐਪੀਸੋਡ ਨੂੰ। ਬਟ ਅਸੀਂ ਕਹਿੰਦੇ ਹਾਂ ਕਿ ਇਹਨਾਂ ਸਾਰੇ ਕੇਸ ਦਾ ਜਿਹੜਾ ਸਾਬਿਤ ਹੋ ਚੁੱਕਾ ਹੈ, ਜਿਹੜਾ ਪਤਰੀਬਲ ਵਾਲਾ फेक इनकाउंटर साबित हो चुका है, या जरा दूसरे जिसे 9 बंदे मारे गए प्रोटेस्ट करते हुए वो भी साबित हो चुका है, ब्रैकपुरा वाला। इन्हें सारे का बेस केस जरा सी वो चिट्टी सिंहपुरा सी। तुसी ऊपर वाले केसां की इंक्वायरी करवाई लेकिन चिट्टी सिंहपुरा की केस की इंक्वायरी नहीं करवाई, इस करके सारा शक जरा वो बराबर बनया होया है कि भाई जब तक ये इंक्वायरी नहीं होंदी असी तद तक इस आवाज नूं दबावांगे नहीं। ਅਸੀਂ ਇਹ ਹਮੇਸ਼ਾ ਆਪਣੀ ਮੰਗ ਪੂਰੀ ਨੇਸ਼ਨ ਦੇ ਉੱਪਰ, ਪੂਰੀ ਇੰਟਰਨੈਸ਼ਨਲ ਫੋਰਮ ਦੇ ਉੱਪਰ ਇਸ ਚੀਜ਼ ਨੂੰ ਉਜਾਗਰ ਕਰਦੇ ਰਵਾਂਗੇ ਕਿ ਬਈ ਨਹੀਂ ਸਾਨੂੰ ਇਨਕੁਆਇਰੀ ਚਾਹੀਦੀ ਹੈ ਚਿੱਟੀ ਸਿੰਘਪੁਰਾ ਜੀ। ਬਿਲਕੁਲ ਰੈਨਾ ਸਾਹਿਬ, ਇਨਕੁਆਇਰੀ ਦੀ ਤਾਂ ਗੱਲ ਅਸੀਂ ਕਰਦੇ ਹਾਂ, ਡਿਮਾਂਡ ਵੀ ਕਰਦੇ ਹਾਂ, ਪਰ ਤੁਹਾਨੂੰ ਲੱਗਦਾ ਵੀ 18 ਸਾਲ ਬੀਤਣ ਤੋਂ ਬਾਅਦ ਵੀ ਜਿਸ ਹਿਸਾਬ ਨਾਲ ਇਸ ਕੇਸ ਨੂੰ ਡੀਲ ਕੀਤਾ ਗਿਆ ਤੇ ਬਾਅਦ ਦੇ ਵਿੱਚ ਜਾ ਕੇ ਤੁਸੀਂ ਆਪਣੇ ਮੂੰਹੋਂ ਇਹ ਗੱਲ ਕਹਿ ਰਹੇ ਹੋ ਕਿ ਆਰਮੀ ਦੇ ਵੱਲੋਂ ਵੀ ਤੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵੀ ਸਰਕਾਰ ਦੇ ਵੱਲੋਂ ਜਿਹੜਾ ਇਸ ਕੇਸ ਨੂੰ ਰਫਾ ਦਫਾ ਹੀ ਕੀਤਾ ਗਿਆ, ਕੋਈ ਇਨਕੁਆਇਰੀ ਨਹੀਂ ਕੀਤੀ ਗਈ, ਵੀ ਅੱਜ ਇਨਕੁਆਇਰੀ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ ਸਰਕਾਰ ਵੱਲੋਂ? ਉਹੀ ਸਰਕਾਰ ਹੈ ਜਿਹਦੀ ਸਰਕਾਰ ਉਸ ਟਾਈਮ ਤੇ ਸੀਗੀ, ਅੱਜ ਵੀ ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਹੈ, ਕੀ ਉਹਨਾਂ ਕੋਲੋਂ ਇਸ ਵਕਤ ਕੋਈ ਉਮੀਦ ਕੀਤੀ ਜਾ ਸਕਦੀ ਹੈ ਇਨਕੁਆਇਰੀ ਦੀ ਜਾਂ ਇਨਸਾਫ ਦੀ? ਅਮਰਜੀਤ ਜੀ, मैं एक बड़ी तुहानू गल सफाई नाल कहां कि इस देश दे इस मुल्क लई सिखां दा एक बहुत वड्डा एक सैक्रीफाइस होया है। इस देश लई सारे गुरुआं दी कुर्बानियां दित्ती ने। इस देश लई साडी हर वर्ल्ड जिहड़ी भी वार इन्हां दी चाहे पाकिस्तान नाल होई या बांग्लादेश होई किते भी होई, उत्थे भी मेजॉरिटी जिहड़ी मतलब मारा गया वो सिख मारा गया और सिख ने ही उत्थे रोल प्ले कीता। मेरा कहने का मतलब यह है कि सिख ने इतनी सैक्रीफाइस की है इस देश ਲਈ, लेकिन उसका ਜਿਹੜਾ रिटर्न है वो सानू 84 कांड मिलिया। उस तो बाद देखो तुसी 84 ਦਾ इतना बड़ा कांड होया लेकिन उस ਦਾ भी आज तोणी इन्होंने कोई नहीं किया। इस चीज़ों तो साबित होता है कि देश के विच सिखां दे विरुद्ध एक कोई ऐसी प्यार या ऐसी भावना नहीं है साडे देश की कि भी असी इन्हां नू कोई एक मतलब एक इत्थे दा पूरा शहरी समझ के इन्हां दे मसले नूं हल करिए। असीं भी पिछले कई सालों से कई चीज़ां होर भी डिमांड करते आ रहे हैं। होम मिनिस्टर नाल गल्लां होंदी ने, 1-to-1 मुलाकात हो रही है और सामने दिखता है, लेकिन टोटल इग्नोर किया जा रहा है, सिख नूं डिस्क्रिमिनेट किया जा रहा है। मैनूं ये गल समझ नहीं आ रही कि ऐसा इस देश की सरकार या इस देश के लीडर्स या इवन रूलिंग या नेशनल जिहड़ी ऑपोजिशन पोलिटिकल पार्टीज है वो इससे खामोशी चुप्पी क्यों रखे हुए ने। इस करके सानू उम्मीद कोई नजर नहीं आ रही कि इस सरकार वालों जड़ी की सिख विरोधी है, जड़ी नहीं चाहती कि भाई सिखा नू एक न्याय दिता जाए, वो इस करके असी एक्सपेक्ट नहीं करते। बट साड़ी आवाज असी मैटर पे करते हैं देश दे विच, साड़ी एक बड़ी आवाज है। ते इस करके असी अपना जड़ा एक रोष जड़ा हमेशा वो प्रगट करते रवांगे ताकि सरकार कदे भी जागेगी, बाकी लोग जो हिंदुस्तान ने वो भी जागणगे कि भाई आखिर कश्मीर दे विच
पंडित नाल कुछ भी नहीं होया, पंडित छड़ के चला गया। पर सिख दे नाल इतने बड़े कांड हुए, एक छत्ती सिंहपुरा का कांड होया, उसके बाद मैसूर नगर का भी कांड होया, लेकिन सिख कश्मीर छड़ के नहीं गया क्योंकि इस धरती के ऊपर गुरु नानक देव जी की विजिट है, गुरु हरगोबिंद साहब जी की विजिट है। उन्होंने इतने गुरुद्वारे ने उन्होंने छड़ के कौन जाएगा, क्योंकि सिक्खी के पैदा होने के नाल जिसले गुरु नानक देव जी ने सिक्खी का ओरिजिन मतलब पैदा हुई, उसी वक्त जम्मू कश्मीर भी सिख पैदा हुए। इस करके सिख असी जुड़े दे इस धरती के नाल, असी इत्थे रह के इस मंग नू बराबर हमेशा करते रवांगे कि साडे नाल तुसी जो एक डिस्क्रिमिनेशन कर रहे हो या जो नेगलैक्ट कर रहे हो, असी इसके खिलाफ लड़ते रवांगे। जी बिल्कुल रैना साहब, जिवें असीं गल कीती है भी 18 साल तो असीं यही वरतारा जिहड़ा हैगा ਉਹ ਅਸੀਂ ਸਰਕਾਰਾਂ ਦਾ ਵੀ ਦੇਖ ਰਹੇ ਹਾਂ ਤੇ ਆਪਣੀ ਜਿਹੜੀ ਮੰਗ ਹੈ ਉਹ ਅਸੀਂ ਜ਼ਰੂਰ ਦੁਹਰਾ ਰਹੇ ਹਾਂ, ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਸਾਨੂੰ ਇੱਕ ਸਟੈਪ ਹੋਰ ਅੱਗੇ ਜਾ ਕੇ इंडिपेंडेंटली ट्रिब्यूनल, कोई पीपल्स ट्रिब्यूनल हो गया या कोई होर जिहड़ी इनकुआयरी हैगी है अपने तौर ते जिहड़े जिवें जस्टिस बैंस की तुसीं गल कीती है, इदां दे कुछ जस्टिस लैके या जिहड़े मोहतवर बंदे हैगे उन्हां नूं नाल लैके एक ट्रिब्यूनल बनाउणा चाहीदा ताकि घट्टो घट्ट जिहड़ी ग्राउंड रियलिटी हैगी है ਉਹ ਅਸੀਂ ਆਪਣੇ ਪੱਖ ਤੋਂ ਲੋਕਾਂ ਦੇ ਸਾਹਮਣੇ, ਸਰਕਾਰਾਂ ਦੇ ਸਾਹਮਣੇ ਤਾਂ ਰੱਖ ਸਕੀਏ, ਕਿਉਂਕਿ ਸਰਕਾਰਾਂ ਵੱਲੋਂ ਹਜੇ ਤੱਕ ਵੀ ਜਿਹੜੀ ਵੀ ਇਨਕੁਆਇਰੀ ਹੋਈ ਵੀ ਹੈ ਉਹਦੀ ਵੀ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਗਈ। ਸੋ ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਤੇ ਕੀ ਆਉਣ ਵਾਲੇ ਸਮੇਂ 'ਚ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਹੈਗੇ ਆ, ਤੁਸੀਂ ਉੱਥੇ ਐਕਟਿਵ ਹੋ, ਇਸ ਸਾਰੇ ਇਸ਼ੂ ਨੂੰ ਰੇਜ਼ ਕਰ ਰਹੇ ਹੋ, ਕੀ ਕੋਈ ਇੱਦਾਂ ਦੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ ਜੀ, ਇੱਥੇ ਮਤਲਬ ਕਾਫੀ ਸੀਨੀਅਰ ਜਰਨਲਿਸਟ ਹਨ। एक मैगजीन सीगा, एक लाइफ मैगजीन है इतने कश्मीर दे विच, उन्हें एक फुल इशू ही इस छत्ती सिंहपुरा के ऊपर काम किया। उत्थे जाके उन्हें विक्टिम नाल मिलिया, वो सरकार पास गया, उन्होंने भी गया, सारे प्रूफ लैके उन्हें बड़ी अच्छा एक इशू कढ़िया, लेकिन उस इशू ने एकदम सरकार ने दबा दिता। क्यों कि उन्हें सदाकत जी है वो सामने ले आई, सारा कुछ सामने रखा। और इतने कश्मीर का हर लीडर जड़ा है, इसलिए लीडरशिप जी कश्मीर की है वो हुर्रियत के डिफरेंट फैक्शन है, चाहे वो जेकेएलएफ है, चाहे वो यासीन मलिक है या दूसरे लोग ने, ये लोग इतने पब्लिक की आवाज ने, ये लोग पब्लिक के इतने लीडर ने। इन्होंने लोगों ने भी खुलेआम कई पब्लिक जलसे में किया कि सिखों को मरवाया गया। हुण इस तो ज्यादा होर की कह सकते हैं असीं कि भाई इत्थे दा हर बच्चा ये कहता है कि सिखां नूं मरवाया गया। पर अफसोस तो यह है कि सरकार इस चीज का नोटिस नहीं लैंदी या वो सानू नहीं समझती कि असीं भारत दे इत्थे भारतवासी लोग हाँ। इत्थे होर कई मसलों तो सानू साबित हुंदा है कि भाई सरकार बिल्कुल सानू नेगलैक्ट कर रही है। मैं पिछले तुहानू एक ऑर्डर सीगा कि भाई जो सिख इत्थों माइग्रेट नहीं होया जी, काफी मुश्किल ना सन। इत्थे स्टेट सब्जेक्ट एक हुंदा है साडा जिहड़ा कि रेजिडेंट सर्टिफिकेट हुंदा है कि भाई उस रेजिडेंट सर्टिफिकेट राही उन्होंने उत्थे जॉब, एजुकेशन हर चीज मिलती है, लेकिन वो देन विच भी इत्थे दी सरकार ने काफी दिक्कतां पैदा कीतियां, क्योंकि सिख जिहड़ा पिंडां विच रहिंदा सी, 80% सिख पिंडां विच रहिंदा सी, वो अज शहरां विच आ गया क्योंकि हालात इस तरह दे ने। हुण वो स्टेट सब्जेक्ट लैण लई भी स्पेशल पैकेज कश्मीरी पंडितां नूं, हिंदुआं नूं दे दिता गया, पर सिखां नूं इन्हां ने नहीं दिता क्योंकि सेंट्रल सरकार दा इस विच कोई इंटरस्ट नहीं। तो मेरे एक बड़े किसी पॉलिटिकल दोस्त ने किया कि वो कहते हैं कि भाई सेंटर के लोग नाराज हैं सिखों से भी और मेजॉरिटी मुस्लिम से भी। वो चाहते हैं कि भाई ये इकोनॉमिकली बिल्कुल थले चले जान, ये लोग बिल्कुल भिख मंगन से आ जान। बट वाहिगुरु जी की सानू एक ऐसी कृपा है सिखों के ऊपर, गुरु गोबिंद सिंह जी की, कि असी लोग अपनी मेहनत के राही अपनी रोटी जी है वो आएंगे। बाकी सरकार की तरफों कोई ऐसा नहीं है कि साढ़े छोटे छोटे मसलियां विच भी सरकार सानू साथ नहीं देती, सपोर्ट नहीं करती। ये तो बहुत बड़ा मसला है इंक्वायरी, ये बहुत बड़ा मसला है इंक्वायरी, बिल्कुल कोई इसके ऊपर काम करने तैयार नहीं। असी कई बार इन्होंने डेलीगेशन तौर पर मिले हैं, रिटन तौर पर होम मिनिस्टर ने दिता, रिटन तौर पर प्राइम मिनिस्टर ने दिता, रिटन तौर पर जिन्हें भी इतने डेलीगेशन मेंबर पार्लियामेंट डेलीगेशन भेजे इन्होंने, असी उन्होंने भी दिता, लेकिन वो खाली कागज उन्हें साडा फड़िया, वो कागज दी टोकरी विच पा दिता। ते मैनू ये लगता कि कोई इंटरनेशनल जिहड़ियां सोसाइटीज ने
ਉਹ ਅਗਰ ਪ੍ਰੈਸ਼ਰ ਕ੍ਰੀਏਟ ਕਰਨ ਕਿ ਬਈ ਅਸੀਂ ਚਾਹੁੰਦੇ ਹਾਂ ਕਿ ਬਈ ਇਨਕੁਆਇਰੀ ਹੋਏ, ਤੇ ਉਸ ਦੇ ਨਾਲ ਇੱਕ ਥੋੜਾ ਜਿਹਾ ਪ੍ਰੈਸ਼ਰ ਸਾਡੀ ਸਟੇਟ ਜਾਂ ਸੈਂਟਰ ਦੇ ਉੱਪਰ ਪੈ ਸਕਦਾ ਹੈ, ਤਾਂ ਜਾ ਕੇ ਇਸ ਦੀ ਸਦਾਕਤ ਜਿਹੜੀ ਹੈ, ਇਸ ਦੀ ਸੱਚਾਈ ਜਿਹੜੀ ਹੈ ਉਹ ਆਮ ਆਦਮੀਆਂ ਵਿੱਚ ਆਏਗੀ। ਨਹੀਂ ਤਾਂ ਸਾਲਾਂ ਸਾਲ ਇਸ ਦੇ ਜਿਹੜੇ ਪ੍ਰੂਫ ਨੇ ਉਹ ਆਸਤਾ ਆਸਤਾ ਮਿਟਦੇ ਜਾਣਗੇ, ਕਿਉਂਕਿ ਜਿਹੜੇ ਹੁਣ ਉਸ ਪਿੰਡ ਦੇ ਵਿੱਚ ਜਿਹੜੇ ਲੋਕ ਉਸ ਵਕਤ ਰਹਿ ਰਹੇ ਸਨ, ਅੱਜ 19-20 ਸਾਲਾਂ ਚ ਮਤਲਬ ਏਜ ਉਹਨਾਂ ਦੀ ਜਿਹੜੀ ਹੈ ਉਹ ਨੈਚੁਰਲੀ ਦੇ ਆਰ ਗੈਟਿੰਗ 올ਡ ਜੀ, ਉਹ ਲੋਕ ਫਿਰ ਇਤਨਾ ਗੱਲ ਨਹੀਂ ਕਰ ਸਕਣਗੇ। ਉਹਨਾਂ ਦੀ ਯਾਦ ਹੈ ਕਿ ਜਿੰਨਾ ਜਲਦੀ ਹੋਏ ਇੰਟਰਨੈਸ਼ਨਲ ਸੁਸਾਇਟੀ ਇਹਨਾਂ ਦੇ ਉੱਪਰ ਅਗਰ ਇੱਕ ਪ੍ਰੈਸ਼ਰ ਕ੍ਰੀਏਟ ਕਰੇ ਕਿ ਇਸ ਰਿਪੋਰਟ ਨੂੰ ਸਾਹਮਣੇ ਲਿਆਇਆ ਜਾਏ, ਜਾਂ ਜਿਹੜੀਆਂ ਹੋਰ ਰਿਪੋਰਟਾਂ ਜਿਹੜੀਆਂ ਆਏ ਨੇ ਉਸ ਨੂੰ ਵੀ ਪਬਲਿਸ਼ ਕੀਤਾ ਜਾਏ, ਗਵਰਨਮੈਂਟ ਐਡਮਿਟ ਕਰੇ ਜੀ, ਸਟੇਟ ਸਰਕਾਰ ਤੇ ਸੈਂਟਰ ਸਰਕਾਰ ਐਡਮਿਟ ਕਰੇ ਕਿ ਬਈ ਹਾਂ ਇਸ ਐਪੀਸੋਡ ਦੇ ਪਿੱਛੇ ਕਿਸੇ ਸਾਜ਼ਿਸ਼ ਦਾ ਹੱਥ ਸੀ, ਤਾਂ ਜਾ ਕੇ ਸਾਡੇ ਦਿਲਾਂ ਨੂੰ ਇੱਕ ਠੰਡਕ ਮਿਲੇਗੀ। ਨਹੀਂ ਤਾਂ ਸਾਡੇ ਦਿਲਾਂ ਦੇ ਵਿੱਚ ਇਹ ਅੱਗ ਜਿਹੜੀ ਹੈ ਇਹ ਹਮੇਸ਼ਾ ਜਲਦੀ ਰਹੇਗੀ। ਅਸੀਂ ਕਹਾਂਗੇ ਕਿ ਸਿੱਖਾਂ ਦੇ ਨਾਲ ਬੇਇਨਸਾਫੀ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਆਪਣਾ ਸਮਾਂ ਕੱਢ ਕੇ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੰਤ ਦੇ ਵਿੱਚ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਤੁਹਾਡੇ ਕੋਲੋਂ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਜਗਮੋਹਨ ਸਿੰਘ ਰਾਣਾ ਹੋਰਾਂ ਦੇ ਨਾਲੋਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।